ਮਿੱਠੂ ਜੀ ਅਗਲੀ ਗੱਲ ਕਰੀਏ ਫੀਸਾਂ ਦੀ ਸਕੂਲਾਂ ਦੀ ਜਾਰੀ ਕਰ ਹੀ ਦਿੱਤਾ ਫਿਰ ਇਹਨਾਂ ਨੇ ਫੀਸਾਂ ਤੇ ਵਰਦੀਆਂ ਵਾਲਾ ਹੁਕਮ ਕੀ ਕਹਿੰਦਾ ਹੁਕਮ ਇਹਨਾਂ ਦਾ? देखो हुक्म मेरे ख्याल ਦੇ ਨਾਲ ਤਕਰੀਬਨ ਉਹੀ ਹੈ ਜਿਹੜਾ ਅੱਗੇ ਹੋਇਆ ਹੋਇਆ ਫੈਸਲਾ ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਛੀ ਪਹਿਲ ਕਦਮੀ ਹੈ ਜਿਹੜੀ ਚੀਜ਼ ਅੱਛੀ ਕਰ ਰਹੇ ਨੇ ਉਹਨੂੰ ਅੱਛੀ ਕਿਹਾ ਜਾਏਗਾ। ਇਹਨਾਂ ਨੇ ਆਪਣਾ ਇੱਕ ਲਿਖਤੀ ਜਿਹੜਾ ਹੁਕਮ ਹੈ ਜਾਰੀ ਕਰ ਦਿੱਤਾ ਹੈ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਝ ਨਿਯਮਾਵਲੀ ਜਿਹੜੀ ਆ ਉਹ ਨਵੇਂ ਸਿਰੇ ਤੋਂ ਬਣਾਈ। ਨਵੇਂ ਸਿਰੇ ਤੋਂ ਕਹਿਣ ਦਾ ਭਾਵ ਹੈ ਕਿ ਨਵੀਂ ਸਰਕਾਰ ਦੇ ਵਿੱਚ ਨਵੇਂ ਸਿਰੇ ਤੋਂ ਆ। ਅਦਰਵਾਈਜ਼ ਉਹ ਨਿਯਮ ਅੱਗੇ ਹੈਗੇ ਆ 2016 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀਗੀ ਤਾਂ ਉਸ ਤੋਂ ਬਾਅਦ ਉਹ ਨਿਯਮ ਹੋਣ ਦੇ ਵਿੱਚ ਹੈਗੇ ਨੇ ਆਲਰੇਡੀ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਪਤਾ ਨਹੀਂ ਕਿਉਂ ਭਗਵੰਤ ਸਿੰਘ ਮਾਨ ਇਹਨਾਂ ਚੀਜ਼ਾਂ ਨੂੰ ਰਿਪੀਟ ਕਰ ਰਹੇ ਆ ਤੇ ਉਹ ਨਵੀਂ ਲੇਬਲਿੰਗ ਕਰਕੇ ਜਿਹੜੀ ਹੈ ਉਹ ਪੇਸ਼ਕਾਰੀ ਕਰ ਰਹੇ ਆ। ਸਾਡੇ ਕੋਲ ਹੈ ਨੇ ਆਲਰੇਡੀ, ਬਸ ਲੋੜ ਆ ਕਿ ਉਹਨਾਂ ਨੂੰ ਬਿਹਤਰ ਢੰਗ ਦੇ ਨਾਲ ਤੁਸੀਂ ਇੰਪਲੀਮੈਂਟ ਕਰ ਦਿਓ ਤਾਂ ਫਿਰ ਸਾਰਾ ਕੁਝ ਠੀਕ ਹੋ ਜਾਏਗਾ। ਕਿਉਂਕਿ ਐਸਾ ਪਿਆਰੇ ਲਾਲ ਗਰਗ ਹੋਰੀ ਜਦੋਂ ਕਮੇਟੀ 'ਚ ਬੈਠੇ ਸੀਗੇ ਤਾਂ ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਕੰਮ ਕੀਤਾ ਸੀਗਾ। ਕੁਝ ਹੋਰ ਨਾਲ ਉਹਨਾਂ ਦੇ ਬੁੱਧੀਜੀਵੀ ਸੀਗੇ, ਬਹੁਤ ਹੱਦ ਤੱਕ ਉਹਨਾਂ ਨੇ ਸਾਰਾ ਕੁਝ ਕਰ ਲਿਆ ਸੀਗਾ ਪਰ ਕਿਉਂਕਿ ਉਸ ਵੇਲੇ ਦੀ ਸਰਕਾਰ ਜਿਹੜੀ ਹੈ ਉਹਨੇ ਮਤਲਬ ਕਿ ਕੁਝ ਵੀ ਨਹੀਂ ਕੀਤਾ, ਕੱਖ ਵੀ ਨਹੀਂ ਕੀਤਾ ਤੇ ਉਹ ਜਿਹੜੀਆਂ ਕਮੇਟੀਆਂ ਬਣੀਆਂ ਸੀਗੀਆਂ ਜਾਂ ਵੱਡੀ ਕਮੇਟੀ ਸੀਗੀ ਉਹ ਕੁਝ ਕਰ ਨਹੀਂ ਪਾਈ। ਤੋਂ ਅੱਜ ਇਹਨਾਂ ਨੇ ਨਵੇਂ ਸਿਰੇ ਤੋਂ ਕਹਿ ਦਿੱਤਾ ਕਿ ਦੇਖੋ ਇੱਕ ਤੇ ਪ੍ਰਾਈਵੇਟ ਸਕੂਲ ਜਿਹੜੇ ਆ 2 ਸਾਲ ਤੱਕ ਵਰਦੀ ਨਹੀਂ ਬਦਲ ਸਕਦੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿੱਥੋਂ ਕਿਤਾਬਾਂ ਜਾਣੀਆਂ ਨੇ ਤਾਂ ਉਹ ਜਿਵੇਂ ਮਤਲਬ ਕਿ ਕੋਈ ਕਸਬਾ ਛੋਟਾ ਉੱਥੇ ਕੋਈ 3 ਦੁਕਾਨਾਂ ਤੇ ਜਿਹੜਾ ਕੋਈ ਵੱਡਾ ਸ਼ਹਿਰ ਹੈ ਉੱਥੇ 20 ਦੁਕਾਨਾਂ, ਉਹਦੀ ਲਿਸਟ ਜਿਹੜੀ ਆ ਉਹ ਡੀਓਜ਼ ਨੂੰ ਦੇਣੀ ਪਵੇ। ਇਹ ਅੱਛੀ ਗੱਲ ਆ। ਇਹ ਦੁਕਾਨਾਂ ਜਿਹੜੀਆਂ ਉਹ ਪਹਿਲਾਂ ਹੀ ਤੈਅ ਹੋਣਗੀਆਂ, ਇੱਕ ਨਹੀਂ ਦੋ ਨਹੀਂ 3 ਕਸਬੇ ਦੇ ਵਿੱਚ ਤੇ 20 ਦੁਕਾਨਾਂ ਸ਼ਹਿਰ ਦੇ ਵਿੱਚ 20 ਬਹੁਤ ਹੋ ਜਾਂਦੀਆਂ ਨੇ ਤਾਂ ਕਿ ਉੱਥੇ ਮੁਕਾਬਲੇਬਾਜ਼ੀ ਵੀ ਜਿਹੜੀ ਹੈ ਬਰਕਰਾਰ ਰਹਿੰਦੀ ਹੈ। ਕਿਸੇ ਇੱਕ ਜਗ੍ਹਾ ਤੋਂ ਜਦੋਂ ਕੋਈ ਸਮਾਨ ਖਰੀਦਿਆ ਜਾਊਗਾ ਸਾਰਾ ਜੀ ਗੱਲ ਹੈ ਕੋਈ ਆਪਣੇ ਪੱਧਰ ਤੇ ਫਿਰ ਮਨਾਈਆਂ ਕਰਦਾ ਆ। ਇਸ ਤੋਂ ਇਲਾਵਾ ਮਤਲਬ ਕਿ ਫੀਸ ਦਾ ਰੌਲਾ ਜਿਹੜਾ ਉਹ ਗੱਲ ਇਹਨਾਂ ਨੇ ਆਪਣੇ, ਕਿਉਂਕਿ ਮੈਨੂੰ ਅੰਗਰੇਜ਼ੀ ਘੱਟ ਹੁੰਦੀ ਆ ਮੈਂ ਓਨੈਸਟਲੀ ਕਹਿਣਾ ਇਮਾਨਦਾਰੀ ਨਾਲ ਕਹਿਣਾ ਤਾਂ ਮੈਨੂੰ ਸਮਝ ਨਹੀਂ ਲੱਗੀ ਪਰ ਉਹ ਗੱਲ ਗੋਲ-ਮੋਲ ਜੀ ਆ ਫੀਸ ਵਾਲੀ। ਕਿਉਂਕਿ ਉਹਦੇ ਵਿੱਚ ਆਲਰੇਡੀ ਇੱਕ ਨਿਯਮ ਹੈ। ਨਿਯਮ ਇਹ ਆ ਕਿ ਤੁਸੀਂ 8% ਤੋਂ ਵੱਧ ਫੀਸ ਨਹੀਂ ਵਧਾ ਸਕਦੇ। ਇਹ ਸੁਪਰੀਮ ਕੋਰਟ ਦੀ ਰੂਲਿੰਗ ਦਾ ਹਿੱਸਾ ਆ। ਉਸੇ ਤਰ੍ਹਾਂ ਹੀ ਹੈ ਇਹਨਾਂ ਨੇ ਮਤਲਬ ਕਿ ਮੇਰੇ ਖਿਆਲ ਦੇ ਨਾਲ ਇਹੋ ਕੀਤਾ ਵਾ ਕਿ ਜੇ ਫੀਸ ਵਧਾਉਣੀ ਹੈ ਤਾਂ ਫਿਰ ਤੁਹਾਨੂੰ ਮਤਲਬ ਜਿਹੜੀ ਕਮੇਟੀ ਹੁੰਦੀ ਹੈ ਜਿਵੇਂ ਪੇਰੈਂਟਸ ਕਮੇਟੀ ਆ ਗਈ, ਸਕੂਲ ਦੀ ਮੈਨੇਜਮੈਂਟ ਆ ਗਈ ਤੇ ਵਿੱਚ ਸਰਕਾਰ ਦੀ ਹਿੱਸੇਦਾਰੀ ਆ ਗਈ ਕਿ ਇਸ ਤਰ੍ਹਾਂ ਇੱਕ ਸਹਿਮਤੀ ਨਾਲ ਹੀ ਸਾਰਾ ਜਿਹੜਾ ਉਹ ਵਾਧਾ ਇਜ਼ਾਫਾ ਜਿਹੜਾ ਉਹ ਕੀਤਾ ਜਾਊਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਤਕਰੀਬਨ ਉਹੀ ਹੈ ਨਿਯਮ। ਤੇ ਵੈਸੇ ਹੀ ਜੇ ਤੁਸੀਂ ਦੇਖੋਗੇ ਤਾਂ ਕੋਵਿਡ ਕਰਕੇ 2 ਸਾਲ ਤਾਂ ਫੀਸ ਵਧਣੀ ਕੀ ਸੀਗੀ, ਉਲਟਾ ਆਪਾਂ ਦੇਖਿਆ ਇੱਕ ਵੇਲਾ ਐਸਾ ਵੀ ਆਇਆ ਸੀਗਾ ਕਿ ਫੀਸ ਨੂੰ ਲੈ ਕੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਲੜਾਈ ਗਈ ਕਾਨੂੰਨਾਂ ਦੀ। ਤੋਂ ਇੱਕ ਵਾਰੀ ਤਾਂ ਕੀ ਵਧਣੀ ਆ ਪਰ ਗਾਂ ਹੁਣ ਉਹਨਾਂ ਨੇ ਵਧਾਉਣੀ ਵੀ ਆ ਤਾਂ ਉਹਦੀ ਇੱਕ ਤਰ੍ਹਾਂ ਨਾਲ ਹੱਦ ਪਹਿਲਾਂ ਹੀ ਤੈਅ ਆ। ਹੁਣ ਰੌਲਾ ਇਹ ਆ ਕਿ ਇਹ 8% ਹੱਦ ਤੇ ਤੈਅ ਆ, ਇਹ ਆਪਾਂ ਮੰਨ ਲਿਆ, ਪਰੰਤੂ ਇਹ ਆ ਕਿ ਲੁਕਵੇਂ ਚਾਰਜਸ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਤਾਂ ਹੀ ਠੀਕ ਹੋਣਗੀਆਂ, ਤਾਂ ਹੀ ਸੈੱਟ ਹੋਣਗੀਆਂ ਜੇਕਰ ਅਮਲ ਵਧੀਆ ਹੋਏਗਾ। ਤਾਂ ਉਹਦੇ ਵਾਸਤੇ ਕਮੇਟੀਆਂ ਬਣਨੀਆਂ ਚਾਹੀਦੀਆਂ। ਇੱਕ ਸਟੇਟ ਲੈਵਲ ਦੀ ਵੀ ਕਮੇਟੀ ਬਣਨੀ ਚਾਹੀਦੀ ਹੈ, ਜ਼ਿਲ੍ਹਾ ਪੱਧਰ ਤੇ ਬਣਨੀ ਚਾਹੀਦੀ ਹੈ, ਤਹਿਸੀਲ ਪੱਧਰ ਤੇ ਬਣਨੀ ਚਾਹੀਦੀ ਹੈ ਔਰ ਹਰੇਕ ਸ਼ਹਿਰ ਦੇ ਵਿੱਚ ਹੋਣੀ ਚਾਹੀਦੀ ਹੈ, ਇੱਥੋਂ ਤੱਕ ਕਿ ਕਸਬਿਆਂ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਜੇ ਵੱਡੇ ਪਿੰਡਾਂ ਦੇ ਵਿੱਚ ਸਕੂਲ ਨੇ ਤਾਂ ਉੱਥੇ ਵੀ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਅਵੇਅਰ ਵੀ ਹੋਣ ਕਿ ਉਹਨਾਂ ਦੇ ਹੱਕ ਹਕੂਕ ਕੀ ਆ ਤੇ ਜੇ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਕਿਤੇ ਨਾ ਕਿਤੇ ਧੱਕਾ ਹੋ ਰਿਹਾ ਵਾ ਜਾਂ ਸਾਡਾ ਸ਼ੋਸ਼ਣ ਹੋ ਰਿਹਾ ਤਾਂ ਉਹ ਨਾਲ ਦੀ ਨਾਲ ਸ਼ਿਕਾਇਤ ਕਰ ਸਕਣ, ਉਹਨਾਂ ਨੂੰ ਭਰੋਸਾ ਹੋਵੇ ਕਿ ਸਾਡੀ ਸ਼ਿਕਾਇਤ ਤੇ ਐਕਸ਼ਨ ਹੋਏਗਾ। ਹਜ਼ੂਰ ਗੱਲ ਇਹ ਆ ਕਿ ਡਰਦੇ ਪੇਰੈਂਟਸ ਜਿਹੜੇ ਆ ਨਾ ਉਹ ਸ਼ਿਕਾਇਤ ਨਹੀਂ ਕਰਦੇ। ਹੁੰਦਾ ਕੀ ਹੈ ਕਿ ਮਤਲਬ ਜਿਵੇਂ ਮੰਨ ਲਓ ਤੁਸੀਂ ਬੋਲੇ ਜਾਂ ਮੈਂ ਬੋਲਿਆ, ਮੇਰਾ ਬੱਚਾ ਇੱਥੇ ਪੜ੍ਹਦਾ ਆ, ਮੈਂ ਬੋਲ ਪਿਆ 100 ਦੇ ਵਿੱਚੋਂ ਤੇ ਮੇਰੇ ਬੱਚੇ ਦੇ ਨਾਲ ਭੇਦਭਾਵ ਸ਼ੁਰੂ ਕਰ ਦਿੰਦੇ ਨੇ। ਬੱਚਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਈਸੋਲੇਟ ਕਰ ਦਿੱਤਾ ਜਾਂਦਾ ਸਕੂਲ ਦੇ ਵਿੱਚ ਜੇ ਤੁਸੀਂ ਆਵਾਜ਼ ਬੁਲੰਦ ਕਰਦੇ ਹੋ। ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਮੱਦੇ ਨਜ਼ਰ ਰੱਖਣੀਆਂ ਪੈਣਗੀਆਂ ਕਿ ਜੋ ਆਵਾਜ਼ ਬੁਲੰਦ ਕਰਦੇ ਨੇ, ਜੋ ਬੋਲਦੇ ਨੇ ਮਾਪੇ, ਉਹਨਾਂ ਦੇ ਬੱਚੇ ਦੇ ਨਾਲ ਕੋਈ ਉੱਥੇ ਵਿਤਕਰਾ ਨਾ ਹੋਵੇ। ਅਦਰਵਾਈਜ਼ ਮਾਪੇ ਇਸ ਗੱਲੋਂ ਡਰਦੇ ਨੇ, ਕੁਛ ਤੇ ਬੋਲਦੇ ਨੇ, ਸ਼ਰੇਆਮ ਬੋਲਦੇ ਨੇ ਪਰ ਉਹਨਾਂ ਦੀ ਵਕਤ ਜਿਹੜੀ ਉਹ ਨਹੀਂ ਪੈਂਦੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਕੋਈ ਖਲੋ ਨਹੀਂ ਰਿਹਾ। ਇਸ ਕਰਕੇ ਉੱਤੋਂ ਪ੍ਰਸ਼ਾਸਕੀ ਦਬਾਅ ਹੋਵੇ, ਹੇਠਾਂ ਅਵੇਅਰਨੈਸ ਹੋਵੇ, ਲੋਕ ਇੱਕ ਵਾਰੀ ਜਿੱਦਾਂ ਕਹਿ ਲਈਏ ਕਿ ਇੱਕ 'ਚ ਵੱਜ ਕੇ ਇੱਕ ਸੰਘਰਸ਼ ਦਿਖਾ ਚੁੱਕੇ, ਇਸ ਤਰ੍ਹਾਂ ਦਾ ਸੰਘਰਸ਼ ਕਰਨ ਦਾ ਮਾਦਾ ਰੱਖਦੇ ਹੋਣ, ਏਕਤਾ ਰੱਖਦੇ ਹੋਣ, ਇਹ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ। ਇੰਪੋਸੀਬਲ ਨਹੀਂ ਹੈ ਪਰ ਜ਼ੋਰ ਜ਼ਰੂਰ ਲੱਗਦਾ।